ਅਗਲੀ ਖਬਰ ਵੱਲ ਚਲੀਏ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਰਹੇ ਸਾਥੀ ਮਾਈਕ ਪੈਂਸ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆਪਣੀ ਸ਼ੁਰੂ ਕਰਨ ਜਾ ਰਹੇ ਆ 2024 ਦੇ ਵਿੱਚ ਹੋਣੀ ਆ। ਇਕੱਠੇ ਰਹੇ ਮਾਈਕ ਪੈਂਸ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ ਬਣ ਗਏ ਉਸ ਤੋਂ ਬਾਅਦ ਅੱਜ ਕੱਲ ਸੌਰੀ ਉਹਨਾਂ ਨੇ ਆਇਓਵਾ ਦੇ ਵਿੱਚ ਅਨਾਉਂਸ ਕੀਤਾ ਆ ਵੀ ਉਹਨਾਂ ਨੇ ਪੇਪਰ ਵੀ ਫਾਈਲ ਕਰ ਦਿੱਤੇ ਆ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ। ਉਹ ਆਪਣੀ ਕੈਂਪੇਨ ਨੂੰ ਸ਼ੁਰੂ ਕਰਨ ਜਾ ਰਹੇ ਆ। 1000 ਤੋਂ ਵੱਧ ਰਿਪਬਲਿਕਨ ਐਕਟਿਵਿਸਟ ਤੇ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ। ਇੱਕ ਮੋਟਰ ਕੈਟ ਦੇ ਵਿੱਚ ਉਹ ਇਕੱਠੇ ਆਏ ਮੋਟਰਸਾਈਕਲ ਚਲਾਉਂਦੇ ਹੋਏ। ਸੋ ਹੁਣ ਤੱਕ ਕਾਫੀ ਵੱਡੀ ਗਿਣਤੀ ਜਿਹੜੀ ਆ ਰਿਪਬਲਿਕਨ ਪਾਰਟੀ ਦੇ ਵੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹਨਾਂ ਦੀ ਹੋ ਚੁੱਕੀ ਆ, ਜਿਨ੍ਹਾਂ ਚ ਨਿੱਕੀ ਹੈਲੀ, ਰੌਨ ਡਿਸੈਂਟਿਸ, ਮਾਈਕ ਪੈਂਸ, ਮੇਰੇ ਖਿਆਲ ਨਾਲ 6 ਜਾਂ 7 ਕੈਂਡੀਡੇਟ ਆਲਰੇਡੀ ਹੋ ਚੁੱਕੇ ਹੈਗੇ ਆ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਚ ਕਿਹੜਾ ਕੈਂਡੀਡੇਟ ਕਿੰਨੀ ਸਪੋਰਟ ਲੈ ਕੇ ਜਾਂਦਾ ਹੈ। ਜੀ ਬਿਲਕੁਲ 64 ਸਾਲ ਆ ਉਹਨਾਂ ਨੇ ਬੁੱਧਵਾਰ ਨੂੰ 64 ਸਾਲ ਦੇ ਹੋ ਜਾਣਾ ਆ। ਇੱਕ ਦਹਾਕੇ ਤੋਂ ਬਾਅਦ ਯੂਐਸ ਦੇ ਹਾਊਸ ਦੇ ਵਿੱਚ ਰਹੇ ਆ, ਇੰਡੀਆਨਾ ਦੇ ਗਵਰਨਰ ਵੀ ਰਹਿ ਚੁੱਕੇ ਆ ਤੇ ਆਪਣੇ ਆਪ ਨੂੰ ਇਹ ਬੜੇ ਸਟੌਂਚ ਕੰਜ਼ਰਵੇਟਿਵ ਦੇ ਤੌਰ ਦੇ ਉੱਤੇ ਪੇਸ਼ ਕਰਦੇ ਆ। ਟਰੰਪ ਹੁਣਾਂ ਦੇ ਸਾਥੀਆਂ ਨੇ ਅਖੀਰ ਦੇ ਵਿੱਚ ਇਹਨਾਂ ਦੇ ਸਿਰ ਦੀ ਮੰਗ ਵੀ ਕੀਤੀ ਸੀ ਕਿ ਜਦੋਂ 6 ਜਨਵਰੀ ਦੀ ਹਿੰਸਾ ਹੋਈ ਸੀ ਟਰੰਪ ਹੁਣੇ ਖੁਦ ਕਹਿ ਰਹੇ ਸੀਗੇ ਵੀ ਤੁਸੀਂ ਭਾਈ ਐਜ਼ ਏ ਵਾਈਸ ਪ੍ਰੈਜ਼ੀਡੈਂਟ ਉਸ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਉਸਨੂੰ ਸਰਟੀਫਾਈ ਨਾ ਕਰਿਓ, ਉਲਟ ਕਰ ਦਿਓ, ਮੈਨੂੰ ਜਿਹੜਾ ਪ੍ਰੈਜ਼ੀਡੈਂਟ ਆ ਉਹ ਐਲਾਨ ਦਿਓ। ਉਸ ਟਾਈਮ ਦੇ ਉੱਤੇ ਮਾਈਕ ਪੈਂਸ ਹੁਣਾਂ ਨੇ ਗੱਲ ਤਾਂ ਜਿਹੜੀ ਉਹ ਨਹੀਂ ਸੁਣੀ। ਬਾਅਦ ਦੇ ਵਿੱਚ ਕਹਿੰਦੇ ਇਹਨਾਂ ਦੀ ਆਪਸ 'ਚ ਕੋਈ ਬਹੁਤੀ ਗੱਲਬਾਤ ਨਹੀਂ ਹੋਈ ਹੈਗੀ। ਸੋ ਉਹਦੇ ਕਈ ਕੰਪੈਟੀਟਰਸ ਦੇ ਨਾਲੋਂ ਮਾਈਕ ਪੈਂਸ ਦੇ ਉਹਨਾਂ ਦੇ ਆਪਣੇ ਜਿਹੜੇ ਪੋਲ ਨੰਬਰ ਹਾਲ ਦੀ ਖੜੀ ਬੈਟਰ ਆ, ਪਰ ਅਜੇ ਵੀ ਸਿੰਗਲ ਡਿਜਿਟਸ ਦੇ ਵਿੱਚ ਹੀ ਦੇਖਿਆ ਜਾ ਰਿਹਾ ਆ। ਡਿਸੈਂਟਸ ਟਰੰਪ ਇਹਨਾਂ ਦਾ ਮੁੱਖ ਮੁਕਾਬਲਾ ਜਿਹੜਾ ਉਹ ਦੇਖਿਆ ਜਾ ਸਕਦਾ ਆ ਤੇ ਮਾਈਕ ਪੈਂਸ ਦੇ ਕੁੱਦਣ ਦੇ ਨਾਲ ਇਹ ਜਿਹੜੀ ਇੱਕ ਫੀਲਡ ਆ ਉਹ ਹੋਰ ਵੱਡੀ ਹੋਈ ਆ। ਜਿਹੜੇ ਡੋਨਰਸ ਆ ਉਹਨਾਂ ਨੂੰ ਵੀ ਦੇਖਣਾ ਪੈਣਾ ਆ ਵੀ 2024 ਦੇ ਲਈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਰਿਪਬਲਿਕਨ ਦਾ ਕਿਹੜਾ ਨੋਮੀਨੀ ਉਹ ਚੁਣ ਕੇ ਜਿਹੜਾ ਉਹ ਘੱਲਣਗੇ। ਜਲਦ ਹੀ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ, ਨਵੇਂ ਸਾਲ ਤੋਂ ਬਾਅਦ ਦੇ ਵਿੱਚ ਪ੍ਰਾਇਮਰੀਜ਼ ਹੋਣੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ, ਜਿਸ ਦੇ ਵਿੱਚ ਹਰ ਇੱਕ ਜਿਹੜਾ ਉਮੀਦਵਾਰ ਆ ਆਪੋ ਆਪਣੀ ਦਾਅਵੇਦਾਰੀ ਆ ਉਸ ਨੂੰ ਪ੍ਰਤੱਖ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਕਈ ਜਿਹੜੇ ਸਿਆਸੀ ਮਾਹਰ ਆ ਉਹ ਗੱਲਾਂ ਇਸ ਹਿਸਾਬ ਦੇ ਨਾਲ ਵੀ ਕਰਦੇ ਆ ਹਰਜੋਤ ਸਿੰਘ ਜੀ, ਵੀ ਕਹਿੰਦੇ ਵੀ 2% ਇਹਨਾਂ ਦੇ ਪੋਲਿੰਗ ਹੁੰਦੀ ਆ, ਪਰ ਕਲੀਅਰ ਵਿਨਰ ਜਦੋਂ ਨਾ ਹੋਵੇ ਇਹ ਕਹਿ ਕੇ ਡੋਨਰਸ ਦੇ ਕੋਲੋਂ ਪੈਸੇ ਇਕੱਠੇ ਕਰਦੇ ਰਹਿੰਦੇ ਆ। ਫਿਰ ਇਵੈਂਚੁਅਲੀ ਇੱਕ ਅੱਧੀ ਬੁੱਕ ਲਿਖ ਲੈਂਦੇ ਆ, ਉਹ ਤੋਂ ਮਿਲੀਅਨਸ ਆਫ ਡਾਲਰ ਇਹਨਾਂ ਨੇ ਬਣਾ ਲੈਣੇ ਤੇ ਇਹਨਾਂ ਨੇ ਵਿੱਚੇ ਜਿਹੜਾ ਉਹ ਛੱਡ ਜਾਣਾ ਹੁੰਦਾ ਆ। ਸੋ ਇਹ ਸਾਰਿਆਂ ਦੇ ਨਾਲ ਇੱਦਾਂ ਹੋਊਗਾ, ਇਹਨਾਂ ਚੋਂ ਕਿੰਨਿਆਂ ਕੁ ਦਾ ਅਸਲ 'ਚ ਸੰਭਾਵਨਾ ਆ ਇਹ ਥੋੜ੍ਹੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗੀ। ਨਿੱਕੀ ਹੈਲੀ ਨੇ ਸਭ ਤੋਂ ਪਹਿਲਾਂ ਐਲਾਨ ਜਿਹੜਾ ਉਹ ਕੀਤਾ ਸੀ। ਰੀਸੈਂਟਲੀ CNN ਦੇ ਉੱਤੇ ਉਹ ਪਹੁੰਚੀ ਸੀ, ਗੱਲਬਾਤ ਕਰ ਰਹੀ ਸੀ। ਉਸ ਦੌਰਾਨ ਉਸਨੇ ਇਹ ਤਰਕ ਦਿੱਤਾ ਸਕੂਲ ਦੇ ਵਿੱਚ ਹੋ ਰਹੀਆਂ ਜਿਹੜੀਆਂ ਕਾਤਲ ਮਾਸ ਸ਼ੂਟਿੰਗਸ ਆ ਉਸ ਨੂੰ ਲੈ ਕੇ ਕਹਿੰਦੇ ਆ ਵੀ ਗਨ ਫ੍ਰੀ ਜ਼ੋਨਸ ਆ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਆ ਤਾਂ ਜੋ ਇੱਦਾਂ ਦੇ ਲੋਕ ਆਈ ਡੋਂਟ ਨੋ ਉਹਨਾਂ ਦਾ ਕੀ ਉਸ ਦੇ ਹਿਸਾਬ ਦੇ ਨਾਲ ਸੀਗਾ ਵੀ ਮੇ ਬੀ ਉੱਥੇ ਗਨਸ ਵਾਲੇ ਹੋਣ ਤਾਂ ਜਿਹੜਾ ਉਹਨਾਂ ਨੂੰ ਰੋਕਿਆ ਜਾ ਸਕੇ, ਇੱਦਾਂ ਦੀਆਂ ਮਾਸ ਸ਼ੂਟਿੰਗ ਜਿਹੜੀਆਂ ਉਹ ਰੁਕ ਸਕਦੀਆਂ ਆ। ਸੋ ਮੇਲ ਆਊਟ ਬੈਲਟਿੰਗ ਦੇ ਬਾਰੇ ਵੀ ਜਿਹੜਾ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਕਹੀਆਂ, ਕਹਿੰਦੇ ਵੀ ਹਾਰਵੈਸਟਿੰਗ ਉਹ ਹੋ ਰਹੀ ਆ, ਜਿਹੜੇ ਸੈਕਟਰੀ ਆਫ ਸਟੇਟਸ ਆ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਕਿ ਲੈਜਿਸਲੇਚਰ ਨੇ ਅਜੇ ਤੱਕ ਅਪਰੂਵ ਨਹੀਂ ਕੀਤੀਆਂ। ਇਹ ਕਾਫੀ ਸੀਰੀਅਸ ਮੁੱਦੇ ਉਹਨਾਂ ਨੇ ਹੁਣ ਚੁੱਕੇ ਆ। ਇਹ ਇਸ ਪੀਰੀਅਡ ਦੇ ਵਿੱਚ ਕਿੰਨਾ ਚਿਰ ਹੋਰ ਟਿਕੇ ਰਹਿਣਗੇ ਇਹ ਦੇਖਣ ਵਾਲੀ ਗੱਲ।